ਆਸੇ ਪਾਸੇ ਬਰਸੇ ਤੇ ਦਿੱਲੀ ਪਈ ਤਰਸੇ। ਇਹ ਗੱਲ ਉਦੋਂ ਕਹੀ ਜਾਂਦੀ ਹੈ ਜਦੋਂ ਤੁਹਾਡਾ ਕੋਈ ਸਕਾ ਸੋਦਰ ਹੈ ਜਿਹੜਾ ਉਹਦੇ ਕੋਲ ਰੱਬ ਦਾ ਦਿੱਤਾ ਚੋਖਾ ਹੋਵੇ, ਤੁਹਾਡਾ ਉਹਦੇ ਤੇ ਹੱਕ ਵੀ ਬਣਦਾ ਹੋਵੇ, ਉਹਨੂੰ ਵੀ ਪਤਾ ਹੋਵੇ ਕਿ ਇਹ ਮੇਰੇ ਆਪਣੇ ਨੇ, ਇਹਨਾਂ ਦਾ ਹੱਕ ਪਹਿਲਾਂ ਬਣਦਾ ਹੈ, ਪਰ ਉਹਦੇ ਵੰਡਣ ਦੇ, ਉਹਦੇ ਤੋਲਣ ਦੇ ਜਿਹੜੀਆਂ ਤੱਕੜੀਆਂ ਨੇ ਉਹ ਗੈਰਾਂ ਵਾਲੇ ਪਾਸੇ ਹੋਣ, ਉਹ ਆਪਣਿਆਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰਨ ਡਿਆ ਹੋਵੇ, ਅੱਖਾਂ ਮੀਟੀ ਰੱਖੀਆਂ ਹੋਣ, ਉਹਨੇ ਜਿਹੜਾ ਉਹਨਾਂ ਦਾ ਹੱਕ ਬਣਦਾ ਉਹ ਵੀ ਨਾ ਦਵੇ ਤੇ ਬਾਕੀ ਪਾਸਿਆਂ ਵੱਲ ਸਖਾਵਤਾਂ ਵਿਖਾਏ, ਤੇ ਉਦੋਂ ਸਮਝੋ ਕਿ ਇਹ ਅਖਾਣ ਸਿਆਣਿਆਂ ਨੇ ਪੂਰਾ ਨਿਚੋੜ ਕੇ ਇਸੇ ਮੌਕੇ ਤੇ ਕਿਹਾ ਸੀਗਾ ਕਿ ਆਸੇ ਪਾਸੇ ਬਰਸੇ ਤੇ ਦਿੱਲੀ ਪਈ ਤਰਸੇ। ਯਾਨੀ ਆਪਣੇ ਨੇ ਜਿਹੜੇ ਉਹ ਬੁਰਕੀ ਨੂੰ ਵੀ ਤਰਸਣ ਡੇ ਨੇ ਤੇ ਬਾਕੀਆਂ ਦੇ ਵਾਸਤੇ ਮੁਸਲਮ ਨੇ ਜਿਹੜੇ ਉਹ ਤਿਆਰ ਹੋਣ ਡੇ ਨੇ। ਸੋ ਇਹ ਰਵੱਈਆ, ਇਹ ਸਲੂਕ ਆ ਜਿਹੜਾ ਉਹਦੇ ਤੇ ਕਿਹਾ ਜਾਂਦਾ ਆ ਕਿ ਆਸੇ ਪਾਸੇ ਬਰਸੇ ਤੇ ਦਿੱਲੀ ਪਈ ਤਰਸੇ। ਕੋਸ਼ਿਸ਼ ਕਰੋ ਕਿ ਇਹੋ ਜਿਹਾ ਕੋਈ ਸਲੂਕ ਆਪਣੀ ਜ਼ਾਤ ਦਾ ਵੀ ਹਿੱਸਾ ਨਾ ਬਣਾਓ, ਤੇ ਜੇ ਤੁਹਾਡੇ ਆਲੇ ਦੁਆਲੇ ਮੌਜੂਦ ਲੋਕ ਨੇ ਤੇ ਜਾਣ ਜਾਓ ਕਿ ਇਹ ਆਸੇ ਪਾਸੇ ਬਰਸਣ ਵਾਲੇ ਨੇ, ਦਿੱਲੀ ਨੂੰ ਤਰਸਾਉਣ ਵਾਲੇ ਨੇ। ਇਹੋ ਹੀ ਅੱਜ ਦੇ ਕੰਮ ਦੀ ਗੱਲ ਸੀ। ਧੰਨਵਾਦ।